ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 8 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀ ਪੰਜਾਬ ਦੇ ਨਾਲ, ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਉਸ ਚਰਚਾ ਤੋਂ, ਜਿਹੜੀ ਚਰਚਾ ਆਫ ਦੀ ਰਿਕਾਰਡ ਜਾਂ ਕਹਿ ਲਓ ਕਿ ਘੁਸਰ-ਮੁਸਰ ਤਾਂ ਕਈ ਦਿਨਾਂ ਤੋਂ ਚੱਲ ਰਹੀ ਸੀ, ਪਰ ਹੁਣ ਉਸ ਦੇ ਉੱਤੇ ਮੋਹਰ ਲੱਗ ਗਈ ਹੈ। ਮਨਪ੍ਰੀਤ ਇਆਲੀ ਵਾਰਸ ਪੰਜਾਬ ਦੀ ਧਿਰ ਨੂੰ ਜੁਆਇਨ ਕਰਨ ਜਾ ਰਹੇ ਨੇ। ਬਿਲਕੁਲ ਜੀ, ਖੁਦ ਮਨਪ੍ਰੀਤ ਇਆਲੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਤੋਂ ਕੁਝ ਘੰਟਿਆਂ ਬਾਅਦ ਹੀ ਮਨਪ੍ਰੀਤ ਸਿੰਘ ਇਆਲੀ ਚੰਡੀਗੜ੍ਹ ਦੇ ਸੈਕਟਰ 27 ਸਥਿਤ ਪ੍ਰੈਸ ਕਲੱਬ ਦੇ ਵਿੱਚ ਵਾਰਸ ਪੰਜਾਬ ਦੀ ਜਥੇਬੰਦੀ ਨੂੰ, ਵਾਰਸ ਪੰਜਾਬ ਦੇ ਦਲ ਨੂੰ ਰਸਮੀ ਤੌਰ ਤੇ, ਰਾਜਨੀਤਿਕ ਤੌਰ ਤੇ ਜੁਆਇਨ ਕਰਨਗੇ ਜੀ। ਉਹਨਾਂ ਦੀ ਪਾਰਟੀ 'ਚ ਜਾਂ ਇਸ ਦਲ 'ਚ ਸ਼ਮੂਲੀਅਤ ਦੇ ਲਈ ਖੁਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਪਹੁੰਚ ਰਹੇ ਨੇ, ਉਹ ਸ਼ਾਮਲ ਕਰਾਉਣਗੇ। ਮੰਨਿਆ ਜਾ ਰਿਹਾ ਕਿ ਇਆਲੀ ਦੇ ਨਾਲ ਨਾਲ ਉਹਨਾਂ ਦੇ ਕੁਝ ਸਮਰਥਕ, ਖਾਸ ਕਰਕੇ ਜਿਹੜੇ ਹੁਣ MC ਚੋਣਾਂ 'ਚ ਜਿਨ੍ਹਾਂ ਨੇ ਦਮਖਮ ਦਿਖਾਇਆ, ਜਾਂ ਉਹ ਤੋਂ ਬਿਨਾਂ ਕੁਝ ਪਿੰਡਾਂ ਦੇ ਸਰਪੰਚ, ਪੰਚ, ਮੌਜੂਦਾ, ਸਾਬਕਾ, ਉਹ ਵੀ ਕੁਝ ਆ ਸਕਦੇ ਨੇ, ਨਾਮੀ ਕੁਝ ਚਿਹਰੇ। ਵੈਸੇ ਕੋਸ਼ਿਸ਼ ਸੀ ਮਨਪ੍ਰੀਤ ਇਆਲੀ ਦੀ ਕਿ ਮੈਂ ਇਕਬਾਲ ਸਿੰਘ ਝੁੰਦਾ ਵਰਗਿਆਂ ਨੂੰ ਵੀ ਨਾਲ ਹੀ ਲਿਆਵਾਂ। ਠੀਕ ਹੈ, ਇਸ ਕਵਾਇਦ 'ਚ ਵੀ ਉਹ ਸਨ। ਉਹ ਤਾਂ ਇਹ ਵੀ ਚਾਹੁੰਦੇ ਸਨ ਕਿ ਜਿੱਦਣ ਮੇਰੀ ਸ਼ਮੂਲੀਅਤ ਹੋਵੇ ਨਾਲੇ ਕੁਬਰ ਵਿਜੇ ਪ੍ਰਤਾਪ ਦੀ ਵੀ ਹੋ ਜਾਵੇ। ਇਹ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਜੀ। ਸੋ ਚਲੋ ਆਉਂਦੇ ਸਮੇਂ 'ਚ ਦੇਖਦੇ ਹਾਂ, ਕਿਉਂਕਿ ਚਰਚਾ ਤਾਂ ਇਹ ਕੁਬਰ ਵਿਜੇ ਪ੍ਰਤਾਪ ਦੀ ਵੀ ਹੈਗੀ ਹੈ ਕਿ ਉਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਮੈਨੂੰ ਮੇਰੀ ਬੋਲਚਾਲ ਦੀ ਭਾਸ਼ਾ ਦੇ ਹਿਸਾਬ ਨਾਲ, ਇਹ ਤਸੀਰ ਦੇ ਮੇਰੇ ਅੰਦਾਜ਼ ਦੇ ਹਿਸਾਬ ਨਾਲ ਮੈਨੂੰ ਇਹ ਫਿੱਟ ਬੈਠਦਾ ਹੈ ਕਿ ਨਹੀਂ। ਜੀ ਜੀ, ਸਹੀ ਹੈ। ਸੋ ਬਾਕੀ ਇਕਬਾਲ ਸਿੰਘ ਝੁੰਦਾ ਹੋਰਾਂ ਦਾ ਵੀ ਇਹ ਮੰਨਣਾ ਸੀਗਾ ਵੀ ਕਿ ਜੇ ਇਆਲੀ ਗਰੁੱਪ ਬਣਾ ਕੇ ਸਮਝੌਤਾ ਕਰਦੇ ਤਾਂ ਜ਼ਿਆਦਾ ਵਧੀਆ ਸੀ। ਉਹ ਤਾਂ ਇਹ ਚਾਹੁੰਦੇ ਸੀ ਕਿ ਪੁਨਰ ਸਰਜੀਤ ਦਾ ਵੀ ਜੇ ਹੁੰਦਾ ਤਾਂ ਗੱਠਜੋੜ ਹੁੰਦਾ, ਰਲੇਵਾਂ ਨਾ ਹੁੰਦਾ। ਤੇ ਜੇ ਉਹ ਰਲੇਵਾਂ ਨੇ, ਉਹਨਾਂ ਦਾ ਗੱਠਜੋੜ ਨਹੀਂ ਹੋ ਰਿਹਾ ਤਾਂ ਆਪਾਂ ਵੀ ਇੱਕ ਆਪਣੇ ਗਰੁੱਪ ਦਾ ਗੱਠਜੋੜ ਕਰ ਲਈਏ, ਰਲੇਵਾਂ ਨਾ ਕਰੀਏ। ਸੋ ਇਸ ਲਈ ਕੁਝ ਦੁਬਿਧਾਵਾਂ ਸੀਗੀਆਂ, ਪਰ ਮਨਪ੍ਰੀਤ ਇਆਲੀ ਤਾਂ ਜਿਸ ਦਿਨ ਦੇ ਮਤਲਬ ਕਿ ਮਨਮੁਟਾਵ ਹੋਇਆ ਉਹਨਾਂ ਦਾ ਪੁਨਰ ਸਰਜੀਤ ਤੋਂ, ਉਸ ਦਿਨ ਦੇ ਹੀ ਉਹ ਲਗਭਗ ਵਾਰਸ ਪੰਜਾਬ ਦੀ ਹਰ ਸਟੇਜ ਤੇ, ਹਰ ਪ੍ਰੋਗਰਾਮ ਤੇ ਦਿਖ ਰਹੇ ਨੇ। ਮਨਪ੍ਰੀਤ ਇਆਲੀ ਕੋ ਲੀਡਰ ਨੇ ਜਿਹੜੇ ਮਤਲਬ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ ਕੋਟੇ ਚੋਂ MLA ਨੇ ਜੀ। 3 MLA ਨੇ ਅਕਾਲੀ ਦਲ ਕੋਲ, 3 ਚੋਂ ਇੱਕ ਡਾਕਟਰ ਸੁੱਖੀ ਪਹਿਲਾਂ ਹੀ ਆਪ ਨਾਲ ਜਾ ਚੁੱਕੇ ਨੇ, ਤੇ ਇਹ ਵੀ ਇੱਕ ਤਰ੍ਹਾਂ ਨਾਲ ਅੱਡੇ ਸੀ ਅਕਾਲੀ ਦਲ ਤੋਂ। ਜਦੋਂ ਪੁਨਰ ਸਰਜੀਤ ਆ ਗਏ ਫਿਰ ਤਾਂ ਬਿਲਕੁਲ ਹੀ ਸੀਗੇ। ਕੱਲੀ ਗਨੀਪ ਕੌਰ ਹੋਰੀ ਮਜੀਠੀਆ ਉਹਨਾਂ ਦੀ ਧਰਮ ਪਤਨੀ, ਉਹ ਅਕਾਲੀ ਦਲ ਦੇ ਕੋਟੇ 'ਚ ਬੋਲਦੇ ਨੇ। ਪਰ ਇਹਦੇ ਨਾਲ ਨਾਲ ਮਨਪ੍ਰੀਤ ਇਆਲੀ ਸੁਖਬੀਰ ਬਾਦਲ ਤੇ ਖਾਸ ਕਰ ਬਿਕਰਮ ਮਜੀਠੀਆ ਦੇ ਬਹੁਤ ਨੇੜਲੇ ਰਹੇ ਨੇ। ਚੰਗਾ ਉਹਨਾਂ ਦਾ ਰਸੂਖ ਰਿਸ਼ਤਾ ਰਿਹਾ ਤੇ ਮਤਲਬ ਅਕਾਲੀ ਦਲ ਦੇ ਉਲਟ ਵਗਦੀ ਹਵਾ ਦੇ ਵਿੱਚ ਵੀ ਮਨਪ੍ਰੀਤ ਇਆਲੀ ਜਿੱਤ ਕੇ ਆਉਣਾ, ਉਹਨਾਂ ਨੇ ਆਪਣੀ ਇੱਕ ਉਹ ਵੀ ਦਿਖਾਇਆ ਕਿ ਮੇਰੇ ਤੇ ਲੋਕ ਯਕੀਨ ਕਰਦੇ ਨੇ। ਪਰ ਜਦੋਂ 2 ਦਸੰਬਰ ਦੇ ਹੁਕਮਨਾਮੇ ਆਉਂਦੇ ਨੇ ਤਾਂ ਉਹਦੇ ਵਿੱਚੋਂ ਮਨਪ੍ਰੀਤ ਇਆਲੀ ਨੂੰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਕਿ 5 ਮੈਂਬਰੀ ਕਮੇਟੀ ਦੇ ਵਿੱਚ ਮਨਪ੍ਰੀਤ ਇਆਲੀ ਹੁੰਦੇ ਨੇ ਤੇ ਉਹ ਤੋਂ ਬਾਅਦ ਫਿਰ ਉਹ ਉਹਦੇ ਵਿੱਚ ਰੋਲ ਵੀ ਨਿਭਾਉਂਦੇ ਨੇ ਪੁਨਰ ਸਰਜੀਤ ਨੂੰ ਸਰਜੀਤ ਕਰਨ ਦੇ ਲਈ, ਜਾਂ ਮੈਂਬਰਸ਼ਿਪ ਘਟਾਉਣ ਦੇ ਲਈ, ਜਾਂ ਡੈਲੀਗੇਟ ਬਣਾਉਣ ਦੇ ਲਈ, ਇਹਨਾਂ ਫਿਰ ਢਾਂਚਾ ਖੜਾ ਕਰਨ ਦੇ ਲਈ ਉਹ ਬੜਾ ਅਹਿਮ ਰੋਲ ਨਿਭਾਉਂਦੇ ਨੇ। ਪਰ ਜਿਸ ਮਕਸਦ ਨਾਲ 2 ਦਸੰਬਰ ਦੇ ਹੁਕਮਨਾਮਿਆਂ ਚੋਂ ਇਹ ਕੰਮ ਤੁਰਿਆ ਸੀ, ਉਹ ਸੀਗਾ ਚੁੱਲ੍ਹੇ ਸਮੇਟ ਕੇ ਇੱਕ ਧਿਰ ਬਣਾਉਣਾ। ਜੀ ਜੀ, ਸਹੀ ਹੈ। ਪਰ ਇੱਕ ਧਿਰ ਤਾਂ ਨਹੀਂ ਬਣੀ, ਧਿਰ ਦੇ ਅੰਦਰ ਹੀ ਕਿੰਨੀਆਂ ਧਿਰਾਂ ਬਣ ਗਈਆਂ। ਜਿਹੜੇ ਬਾਦਲ ਵਾਲੀ ਧਿਰ ਨੂੰ ਨਾਲ ਲਿਆ ਕੇ ਰਲਾਉਣਾ ਸੀਗਾ, ਉਹ ਤਾਂ ਕੀ ਰਲਣੀ ਸੀ, ਆਪਣੇ ਹੀ ਕਈ ਖੇਰੂ ਹੋ ਗਏ। ਹੁਣ ਉਹ ਸਾਰੀ ਸਥਿਤੀ ਵਿੱਚ ਮਨਪ੍ਰੀਤ ਇਆਲੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਦੂਰੀਆਂ ਵੱਧਦੀਆਂ ਗਈਆਂ ਜੀ।
ਆਖਰ ਮਤਲਬ ਕਿ ਪੰਥਕ ਕੌਂਸਲ ਦੇ ਮਾਮਲੇ 'ਚ ਵੀ ਉਹ ਬੀਬੀ ਵੀ ਉਧਰ ਹੀ ਗਏ, ਇੱਧਰ ਨਹੀਂ ਰਹੇ ਇੱਕ ਤਰ੍ਹਾਂ ਨਾਲ। ਜੀ ਜੀ। ਤੇ ਫਿਰ ਇੱਕ ਕਮੇਟੀ ਬਣਾਈ ਗਈ ਕਿ ਚਲੋ ਜੀ ਆਪਾਂ ਤਾਲਮੇਲ ਕਮੇਟੀ ਬਣਾ ਲਓ ਜਿਹੜੀ ਦੋਵੇਂ ਦਲਾਂ ਦੇ ਵਿੱਚ ਆਪਸੀ ਸਾਂਝ ਪਵਾ ਸਕੇ। ਉਹਦੀ ਅਗਵਾਈ ਵੀ ਮਨਪ੍ਰੀਤ ਇਆਲੀ ਦੇ ਹਿੱਸੇ ਆਈ, ਪਰ ਉਹ ਕਹਿੰਦੇ ਕਿ ਮੈਨੂੰ ਪਰਵਾਹ ਨਹੀਂ ਕਰ ਰਿਹਾ ਗਿਆਨੀ ਹਰਪ੍ਰੀਤ ਸਿੰਘ, ਮੈਂ ਗੱਲ ਕਿਵੇਂ ਕਰੂੰਗਾ, ਇਹ ਕਰੂੰਗਾ। ਸੋ ਕੁੱਲ ਮਿਲਾ ਕੇ ਇੱਧਰੋਂ ਦੂਰ ਹੋ ਗਏ ਸੀ, ਉਹਨਾਂ ਸਟੇਜਾਂ ਦੇ ਨਜ਼ਰ ਆਉਣ ਲੱਗੇ ਸੀ। ਫਿਰ ਉਹਨਾਂ ਨੇ ਇੱਧਰੋਂ ਜਦੋਂ ਅਸਤੀਫਾ ਦਿੱਤਾ ਤਦ ਚਰਚਾ ਤੁਰ ਪਈ ਕਿ ਇੱਕ ਵਾਰ ਕਿ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਨੇ ਜੀ, ਕਿਉਂਕਿ ਗਾਹੇ ਬਗਾਏ ਭਗਵੰਤ ਮਾਨ ਵੀ ਤਾਰੀਫ ਤਰੂਫ ਜੀ ਕਰ ਦਿੰਦੇ ਸੀਗੇ। ਤੇ ਇਸ ਤਰੀਕੇ ਨਾਲ ਜਿਵੇਂ ਡਾਕਟਰ ਸੁੱਖੀ ਨੂੰ ਭਰਮਾਇਆ, ਕਹਿੰਦੇ ਕਿ ਸ਼ਾਇਦ ਇਹ ਵੀ ਭਰਮਾ ਹੋ ਜਾਣ। ਪਰ ਇਆਲੀ ਜਿੱਥੇ ਸਿੱਖ ਵਿਚਾਰਧਾਰਾ ਨਾਲ ਵੀ ਸਿੱਧੇ ਸਪਸ਼ਟ ਜੁੜੇ ਹੋਏ ਨੇ, ਉੱਥੇ ਉਹ ਕਿਤੇ ਨਾ ਕਿਤੇ ਕਾਰੋਬਾਰੀ ਤੌਰ ਦੇ ਉੱਤੇ ਵੀ ਹੈਗੇ ਨੇ। ਸੋ ਸਾਰਾ ਨਾਪ ਤੋਲ ਉਹਨਾਂ ਨੇ ਦੇਖਿਆ ਹੋਏਗਾ, ਸਿਆਸੀ ਸਮਝ ਉਹਨਾਂ ਨੂੰ ਹੈਗੀ ਹੈ, ਕਿੰਨੀਆਂ ਚੋਣਾਂ ਲੜ ਲਈਆਂ, ਜਿੱਤ ਲਏ। ਸੋ ਇਸ ਲਈ ਉਹਨਾਂ ਨੇ ਹੁਣੇ ਫੈਸਲਾ ਕੀਤਾ ਕਿ ਮੈਂ ਵਾਰਸ ਪੰਜਾਬ ਦੇ ਨਾਲ ਜਾਵਾਂਗਾ ਜੀ। ਔਰ ਮੈਨੂੰ ਲੱਗਦਾ ਕਿ ਅਜੇ ਉਹ ਰਜਿਸਟਰਡ ਪਾਰਟੀ ਨਹੀਂ ਹੈ, ਤੇ ਇਸ ਲਈ ਉਹਨਾਂ ਦੀ ਦਲ ਬਦਲੀ ਦਾ ਵੀ ਕੋਈ ਫਾਰਮੂਲਾ ਇੱਥੇ ਲਾਗੂ ਨਹੀਂ ਹੋਣਾ ਕਿ ਤੁਰੰਤ ਉਹਨਾਂ ਨੂੰ ਹਟਾ ਦੋ ਜਾਂ ਕੁਝ ਕਰ ਦੋ। ਜੇ ਹਟਾ ਵੀ ਦੋਗੇ ਤਾਂ ਵੀ ਵੈਸੇ ਹੁਣ 6 ਮਹੀਨੇ ਹੀ ਰਹਿੰਦੇ ਨੇ, ਹੁਣ ਕੋਈ ਏਡਾ ਬੜਾ ਮਸਲਾ ਰਹਿਣਾ ਵੀ ਨਹੀਂਗਾ ਮੈਨੂੰ ਲੱਗਦਾ ਜੀ ਜੀ। ਤੇ ਇਸ ਲਈ ਉਹਨਾਂ ਨੇ ਤੈਅ ਕਰ ਲਿਆ ਤੇ ਅੱਜ ਉਹ ਰਸਮੀ ਤੌਰ ਦੇ ਉੱਤੇ ਵਾਰਸ ਪੰਜਾਬ ਦੇ ਦਲ ਦੇ ਵਿੱਚ ਸ਼ਾਮਲ ਹੋ ਜਾਣਗੇ। ਔਰ ਉੱਥੇ ਵੀ ਉਹ ਇਹ ਮੰਨ ਕੇ ਜਾ ਰਹੇ ਨੇ ਕਿ ਮੈਂ ਹੁਣ ਪਾਰਟੀ ਦਾ ਚਿਹਰਾ ਮੈਂ ਹੀ ਹੋਊਂਗਾ। ਠੀਕ ਹੈ। ਉਹੀ ਹੁਣ ਇੱਥੇ ਦੇਖਦੇ ਕਿ ਉੱਥੇ ਜਾ ਕੇ ਵੀ ਕੋਈ ਨਵੀਂ ਦੁਵਿਧਾਵਾਂ ਨਾ ਪੈਦਾ ਹੋ ਜਾਣ, ਕਿਉਂਕਿ ਉਧਰੋਂ ਸਪਸ਼ਟ ਹੈ ਕਿ ਸਾਡਾ ਮੁੱਖ ਮੰਤਰੀ ਦਾ ਚਿਹਰਾ ਤਾਂ ਅੰਮ੍ਰਿਤਪਾਲ ਸਿੰਘ ਹੋਣਗੇ, ਪਰ ਕੀ ਰਾਜਨੀਤਿਕ ਚਿਹਰਾ ਮਨਪ੍ਰੀਤ ਇਆਲੀ ਹੋਣਗੇ? ਕੀ ਉਹਨਾਂ ਦੀ ਗੈਰ ਹਾਜ਼ਰੀ 'ਚ ਪਾਰਟੀ ਨੂੰ ਲੀਡ ਇਹ ਕਰਨਗੇ ਜਾਂ ਇਹਨਾਂ ਨੂੰ ਮਤਲਬ ਕਿ ਕੋਈ ਖਾਸ ਟਾਸਕ ਦਿੱਤਾ ਜਾਊਗਾ, ਉਹ ਟਾਸਕ ਅਨੁਸਾਰ ਇਹ ਕੰਮ ਕਰਨਗੇ, ਜਾਂ ਉੱਥੇ ਜਾ ਕੇ ਵੀ ਇਹ ਕੁਛ ਮੁੱਢਲੀ ਕਤਾਰ 'ਚ ਜਿੱਥੇ ਬੈਠਣਾ ਚਾਹੁੰਦੇ ਨੇ ਜਾਂ ਆਪਣੇ ਲਈ ਚਾਹੁੰਦੇ ਨੇ ਉਹੀ ਜਿਹਾ ਸਾਰਾ ਕੁਛ ਹੋਊਗਾ। ਹੁਣ ਇਹ ਦੇਖਣ ਵਾਲੀ ਗੱਲ ਹੈ। ਰਾਜਨੀਤਿਕ ਤੌਰ ਦੇ ਉੱਤੇ ਜਿੰਨਾ ਸਿੱਧੀ ਲਾਈਨ ਦਿਖਦੀ ਹੁੰਦੀ ਉਨੀ ਸਿੱਧੀ ਹੁੰਦੀ ਨਹੀਂ। ਇਹ ਤਾਂ ਬਾਅਦ 'ਚ ਜਾ ਕੇ ਪਤਾ ਲੱਗਦਾ ਕਿ ਹਾਂ ਕੀ ਅੰਦਰ ਜੀ। ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਕੈਪਟਨ ਦੀ, ਕਹਿੰਦੇ ਘਰ ਵਾਪਸੀ ਨੇ ਕੈਪਟਨ ਦਾ ਮੁੱਲ ਪਵਾਤਾ ਜੀ। ਦੇਖੋ, ਆਪਾਂ ਪਿਛਲੇ ਲੰਮੇ ਸਮੇਂ ਤੋਂ ਇਹਦੇ ਉੱਤੇ ਚਰਚਾ ਕਰਦੇ ਹੀ ਆ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਦਿਨ ਦੇ ਬੀਜੇਪੀ 'ਚ ਗਏ ਨੇ ਉਸ ਦਿਨ ਦੇ ਉਹ ਆਪਣੇ ਆਪ ਨੂੰ ਕੱਲਿਆਂ ਜਾਂ ਮਹਿਸੂਸ ਕਰਦੇ ਨੇ ਜਾਂ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਕਿ ਯਾਰ ਮੇਰੇ ਨਾਲ ਤਾਂ ਜੱਗੋ ਤੇਰ ਵੀ ਹੋ ਗਈ, ਨਾ ਉੱਧਰ ਦਾ ਰਿਹਾ ਨਾ ਇੱਧਰ ਦਾ ਰਿਹਾ, ਇੱਥੇ ਕੋਈ ਆਉਂਦੇ ਨਹੀਂ। ਅਸਲ 'ਚ ਤਾਂ ਇਹ ਉਵੇਂ ਹੀ ਹੈ ਨਾ ਕਿ ਅਫਸਰ ਦੇ ਰਿਟਾਇਰ ਹੋਣ ਤੋਂ ਬਾਅਦ ਫਿਰ ਉਹ ਦੇਖਦਾ ਰਹਿੰਦਾ ਕਿ ਹੁਣ ਫੋਨ ਨਹੀਂ ਵੱਜਦਾ, ਹੈ ਨਾ, ਕੋਈ ਸਲੂਟ ਨਹੀਂ ਮਾਰਦਾ। ਉਹ ਕਹਿੰਦੇ ਕਿ ਜਿੱਦਣ ਅਫਸਰ ਰਿਟਾਇਰ ਹੋ ਕੇ ਜਾਂਦਾ ਉਦੋਂ ਅਖੀਰਲੇ ਦਿਨ ਤਾਂ ਹੈ ਨਾ ਮਤਲਬ ਕਿ ਦਰਵਾਜ਼ਾ ਵੀ ਨਹੀਂ ਖੋਲਦੇ ਗੱਡੀ ਦਾ, ਜਿਹੜੇ ਅੱਗੇ ਰੋਜ਼ ਖੋਲਦੇ ਸੀ ਉਹ ਨਵੇਂ ਅਫਸਰ ਲਈ ਖੋਲਣ ਲੱਗ ਜਾਂਦੇ ਨੇ ਉਦੋਂ। ਸਹੀ ਹੈ, ਬਿਲਕੁਲ। ਸੋ ਇਹ ਤਾਂ ਬਦਲ ਜਾਂਦਾ। ਉਹ ਹੁਣ ਕੈਪਟਨ ਅਮਰਿੰਦਰ ਉਹੀ ਭਾਲਦੇ ਸੀਗੇ ਜੋ ਕੁਝ ਮੇਰੇ ਨਾਲ ਪਹਿਲਾਂ ਰਿਹਾ ਉਹ ਜਾਂ ਨਹੀਂ ਇੱਥੇ ਮਿਲਿਆ, ਤੇ ਇੱਥੇ ਤਾਂ ਬਿਲਕੁਲ ਵੱਖਰਾ ਰਹਿਣ ਸਹਿਣ ਸੀਗਾ। ਨਤੀਜਾ ਫਿਰ ਉਹ ਨਿਰਾਸ਼ ਹੋਣ ਲੱਗ ਪਏ। ਨਿਰਾਸ਼ ਦੇ ਵਿੱਚੋਂ ਨਾਰਾਜ਼ਗੀ ਜਨਮੀ, ਤੇ ਨਾਰਾਜ਼ਗੀ ਦੇ ਵਿੱਚੋਂ ਉਹ ਮੀਡੀਆ ਕਰਮੀਆਂ ਦੇ ਸਾਹਮਣੇ ਜਾਂ ਆਪਣੇ ਕੁਝ ਨੇੜਲੇ ਜਿਹੜੇ ਪੱਤਰਕਾਰਾਂ ਨਾਲ ਤਾਲੁਕਾ ਸੀ ਉਹਨਾਂ ਨੂੰ ਬੁਲਾ ਕੇ ਇੰਟਰਵਿਊਆਂ ਜਿਹੀਆਂ ਕਰਕੇ ਆਪਣੀ ਭੜਾਸ ਕੱਢਣ ਲੱਗ ਪਏ। ਜੀ ਜੀ। ਉਹ ਭੜਾਸ ਜਦੋਂ ਤੱਕ ਤਾਂ ਬੀਜੇਪੀ ਦੇ ਲੀਡਰਾਂ ਦੇ ਉੱਤੇ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਜਾਂ ਉਹਨਾਂ ਦੇ ਫੈਸਲਿਆਂ ਤੇ ਨਿਕਲਦੀ ਰਹੀ ਤਦ ਤੱਕ ਚੱਲੀ ਗਿਆ। ਪਰ ਉਸ ਦੇ ਨਾਲ ਨਾਲ ਜਦੋਂ ਉਹ ਨਵੇਂ ਪ੍ਰਧਾਨ ਦੀ ਨਿਯੁਕਤੀ ਤੇ ਵੀ ਉਂਗਲ ਧਰਨ ਲੱਗ ਪਏ, ਜਦੋਂ ਫੈਸਲਿਆਂ ਨੂੰ ਵੀ ਨਕਾਰਨ ਲੱਗ ਪਏ, ਜਦੋਂ ਉਹ ਸੋਨੀਆ ਰਾਹੁਲ ਗਾਂਧੀ ਨੂੰ ਯਾਦ ਹੀ ਨਹੀਂ ਕਰਨ ਲੱਗ ਪਏ, ਉਹਨਾਂ ਦੀ ਤਾਰੀਫ ਵੀ ਕਰਨ ਲੱਗ ਪਏ, ਫਿਰ ਹਾਈ ਕਮਾਂਡ ਨੂੰ ਫਿਕਰ ਜਿਹਾ ਤਾਂ ਪਿਆ। ਫਿਕਰ ਇਸ ਲਈ ਨਹੀਂਗਾ ਕਿ ਕੈਪਟਨ ਅਮਰਿੰਦਰ ਜੇ ਉਧਰ ਚਲੇ ਗਏ ਤਾਂ ਸਾਡਾ ਪਤਾ ਨਹੀਂ ਕਿਹੜਾ ਗੱਡਾ ਫਸ ਜਾਣਾ, ਹਲੇ ਗੱਡਾ ਨਿਕਲਿਆ ਹੀ ਕਿਹੜਾ ਜਿਹੜਾ ਫਸ ਜਾਣਾ ਦੁਬਾਰਾ। ਸੋ ਇਹ ਪਰ ਅਗਲੇ ਕਹਿੰਦੇ 2027 ਤੱਕ ਟਿਕਟਕਾਦਾ ਰਹੇ, 2027 ਤੱਕ ਇਹ ਸਾਡੇ ਬਨੇਰੇ ਤੇ ਗੁੱਟਰਗੂੰ ਤਾਂ ਕਰਦਾ ਰਹੇ, ਬਾਅਦ ਚੋਂ ਦੇਖਾਂਗੇ ਜਿੱਥੇ ਉੱਡਣਾ ਉੱਡ ਜਾਵੇ। ਸਹੀ ਹੈ। ਤੋ ਇਸ ਲਈ 2027 ਤੱਕ ਰੋਕਣ ਦੀ ਉਹਨਾਂ ਦੀ ਇੱਛਾ ਸੀ, ਜਿਹਦੇ ਲਈ ਫਿਰ ਕਹਿੰਦੇ ਕਿ ਕਿਹਾ ਕਿ ਆ ਜਾਓ ਭਾਈ ਜੀ, ਇੰਨੀਓ ਗੱਲ ਆ ਜਾਓ, ਤੁਹਾਡੀ ਮੁਲਾਕਾਤ ਹੀ ਕਰ ਲੈਂਦੇ ਹਾਂ, ਮਿਲਣੀ ਉਹ ਕਰ ਦਿੰਦੇ ਹਾਂ। ਠੀਕ ਹੈ। ਅਮਰਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਹਾਈ ਕਮਾਂਡ ਦਾ, ਬੀਜੇਪੀ ਹਾਈ ਕਮਾਂਡ ਦਾ ਫਿਕਰ ਵਧਣਾ ਇਸ ਲਈ ਵੀ ਜ਼ਿਆਦਾ ਸੀ ਕਿ ਆਪਾਂ ਭੁਪਿੰਦਰ ਹੁੱਡਾ ਦਾ ਜ਼ਿਕਰ ਕਰਕੇ ਹਟੇ ਹਾਂ ਕਿ ਭੁਪਿੰਦਰ ਹੁੱਡਾ ਹੋਰਾਂ ਨੇ ਵੀ ਕਹਿਤਾ ਸੀ ਕਿ ਸਾਡੇ ਵੱਡੇ ਲੀਡਰ ਨੇ, ਸਾਡੇ ਸੰਪਰਕ 'ਚ ਨੇ ਜੀ, ਤੇ ਸਾਰਿਆਂ ਨੂੰ ਪਤਾ ਕਿ ਹੁੱਡਾ ਗਾਂਧੀ ਪਰਿਵਾਰ ਦੇ ਵੀ ਨੇੜੇ ਨੇ ਤੇ ਹੁੱਡਾ ਕੈਪਟਨ ਦੇ ਵੀ ਨੇੜੇ ਨੇ, ਤੇ ਕੈਪਟਨ ਵੀ ਗਾਂਧੀ ਪਰਿਵਾਰ ਦੇ ਨੇੜੇ, ਸੋਨੀਆ ਦੇ ਨੇੜੇ ਨੇ। ਸੋ ਇਸ ਤਰੀਕੇ ਨਾਲ ਕਿ ਲੈ ਵੀ ਤਾਂ ਕਦੇ ਵੀ ਹੋ ਸਕਦਾ ਇੱਕ ਜੇ ਹਾਕ ਪੈ ਗਈ ਤਾਂ ਫਿਰ ਦਿੱਲੀ ਜਾਣਾ ਹੀ ਸੀ ਅਮਰਿੰਦਰ ਸਿੰਘ ਨੇ। ਇਹਨਾਂ ਦੇ ਭਰਾ ਦਾ ਜਿਹੜੇ ਦੁਨੀਆ 'ਚ ਨਹੀਂ ਰਹੇ, ਉਹਨਾਂ ਦੇ ਅੰਤਮ ਅਰਦਾਸ ਤੇ ਇਹਨਾਂ ਭੋਗ ਸੀਗਾ, ਤੇ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਦਿੱਲੀ ਜਾਣਾ ਸੀ। ਫਿਰ ਉਹਦੇ ਨਾਲ ਤਾਲਮੇਲ ਬਿਠਾ ਲਿਆ ਕਿ ਚਲੋ ਜੀ JP ਨੱਡਾ ਨੂੰ ਵੀ ਮਿਲਾ ਦਿਓ, ਚਲੋ ਜੀ ਅਮਿਤ ਸ਼ਾਹ ਨਾਲ ਵੀ ਜੱਫੀ ਪਵਾ ਦਿਓ, ਕਾਫੀ ਪਿਲਾ ਦਿਓ, ਗੁਲਦਸਤਾ ਦੇ ਦਿਓ, ਤੇ JP ਨੱਡਾ ਨਾਲ ਵੀ ਵੱਧ ਸਮਾਂ ਮਤਲਬ ਕਿ ਅਮਿਤ ਸ਼ਾਹ ਨਾਲ ਬਤਾਇਆ। ਤੇ ਕਹਿੰਦੇ ਮੈਂ ਨਹੀਂ ਗੱਲ ਕੀਤੀ, ਕੈਪਟਨ ਕਹਿੰਦੇ ਕਿ ਕੋਈ ਗੱਠ ਜੋੜ ਵਾਲੀ ਗੱਲ ਤਾਂ ਨਹੀਂ ਕੀਤੀ, ਬਾਕੀ ਪੰਜਾਬ ਦੇ ਮਸਲੇ ਵਿਚਾਰੇ, ਪੰਜਾਬ ਦੀ ਸਥਿਤੀ ਵਿਚਾਰੀ, ਪਾਰਟੀ ਬਾਰੇ ਗੱਲ ਕੀਤੀ। ਚਲੋ
ਮੰਨ ਲੈਂਦੇ ਆ ਕਿ ਕਹਿ ਦਿੱਤਾ ਗਿਆ ਹੋਵੇ ਮਿਥਿਆਲ ਵੱਲੋਂ ਕਿ ਬਾਹਰ ਜਾ ਕੇ ਗੱਠਜੋੜ ਦੀ ਗੱਲ ਨਹੀਂ ਕਰਨੀ ਕੋਈ, ਇਹ ਤਾਂ ਹੁਣ ਜ਼ਿਆਦਾ ਗੱਲ ਨਾ ਹੋਈ ਹੋਵੇ, ਜੀ ਜੀ, ਠੀਕ ਹੈ। ਜੋ ਬਾਕੀ ਰਹਿਣ ਤੇ ਗੱਲਾਂ ਹੋਈਆਂ ਤਾਂ ਉਹ ਵੀ ਗੱਲ ਹੋਈ ਹੋਣੀ, ਪਰ ਅਮਰਿੰਦਰ ਸਿੰਘ ਦੀ ਤਸੱਲੀ ਜੀ ਹੋ ਗਈ ਕਿ ਚਲੋ ਮੇਰੀ ਮਾੜਾ ਜਿਹਾ ਮੁੱਲ ਪੈ ਗਿਆ, ਪੁੱਛ ਗਿੱਛ ਹੋ ਗਈ, ਦੁਬਾਰਾ ਮੈਨੂੰ ਪੁੱਛਣ ਗਿੱਛਣ ਲੱਗ ਗਏ। ਹੋ ਸਕਦਾ ਹੁਣ ਡਿਊਟੀ ਲਾ ਦੇਣ ਕਿ ਜਿਹੜਾ ਵੀ ਲੀਡਰ ਪੰਜਾਬ ਜਾਇਆ ਕਰੇ ਮਾੜਾ ਜਿਹਾ ਪਟਿਆਲੇ ਗੇੜਾ ਮਾਰਿਆ ਕਰੇ, ਹੈ ਨਾ, ਮਿਲਿਆ ਕਰੇ। ਸੋ 4 ਮਹੀਨੇ ਮੜੀ ਜੀ ਰੌਣਕ ਲੱਗੀ ਰਹੂਗੀ, ਉਹ ਤੋਂ ਬਾਅਦ ਫਿਰ ਦੇਖਾਂਗੇ ਚੋਣਾਂ ਤੋਂ ਬਾਅਦ ਕੀ ਹੁੰਦਾ। ਸੋ ਇਸ ਲਈ ਇਹ ਪਹਿਲੂ ਸਪਸ਼ਟ ਹੈ ਕਿ ਹੁਣ ਘੱਟੋ ਘੱਟ ਪੁੱਛ ਗਿੱਛ 4 ਮਹੀਨੇ 6 ਮਹੀਨੇ ਅਮਰਿੰਦਰ ਸਿੰਘ ਦੀ ਦੇਖੀ ਜਾ ਸਕਦੀ ਹੈ ਕਿ ਪਾਰਟੀ ਵਧੂਗੀ। ਤੇ ਅਮਰਿੰਦਰ ਨੇ ਕਹਿ ਵੀ ਦਿੱਤਾ ਕਿ ਮੈਂ ਹੁਣ ਦਲ ਨਹੀਂ ਬਦਲ ਰਿਹਾ, ਪਰ ਰਾਜਨੀਤੀ ਜੋ ਕਿਹਾ ਉਹ ਆਖਰੀ ਨਹੀਂ ਹੁੰਦਾ। ਸੋ ਇਸ ਲਈ ਉਹ ਕਦੇ ਵੀ ਪਲਟਾ ਵੱਜ ਸਕਦਾ। ਹਾਂ, ਪੈਰਲਰ ਉਸੇ ਦਰਮਿਆਨ, ਉਹਨਾਂ ਦਿਨਾਂ ਦੇ ਦਰਮਿਆਨ ਹੀ ਕੇਵਲ ਸਿੰਘ ਢਿੱਲੋਂ ਜਿਹੜੇ ਨਵੇਂ ਪ੍ਰਧਾਨ ਨੇ ਉਹ ਵੀ ਦਿੱਲੀ ਸੀਗੇ ਜੀ। ਅੱਛਾ, ਉਹ ਰੇਖਾ ਗੁਪਤਾ ਨੂੰ ਵੀ ਮਿਲੇ, ਉਹ ਨਵੇਂ ਪ੍ਰਧਾਨ ਨਿਤਿਨ ਨਵੀਨ ਨੂੰ ਵੀ ਮਿਲੇ, ਉਹ ਵੀ ਜੇਪੀ ਨੱਡਾ ਤੋਂ ਲੈ ਕੇ ਅਮਿਤ ਸ਼ਾਹ ਨੂੰ ਮਿਲੇ, ਉਹ ਵੀ ਗੁਲਦਸਤੇ ਦੇ ਆਏ ਤੇ ਸੱਦੇ ਸੁੱਦੇ ਦੇ ਆਏ। ਨਿਤਿਨ ਨਵੀਨ ਪੰਜਾਬ ਆ ਰਹੇ ਨੇ, ਅੰਮ੍ਰਿਤਸਰ ਆਉਣਗੇ, ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆ ਰਹੇ ਨੇ। ਤਾਂ ਫਿਰ ਇਹਦਾ ਮਤਲਬ ਦਰਬਾਰ ਸਾਹਿਬ ਵੀ ਜਾਣਗੇ, ਦੁਰਗਿਆਣਾ ਮੰਦਿਰ ਵੀ ਜਾਣਗੇ, ਉਸ ਤੋਂ ਬਾਅਦ ਆਪਣੀ ਰਾਜਨੀਤਿਕ ਮਤਲਬ ਕਿ ਸਰਗਰਮੀਆਂ ਵੀ ਵਧਾਉਣਗੇ। ਸੋ ਇਸ ਲਈ ਬੀਜੇਪੀ ਨੇ ਕਿਤੇ ਠੰਡਾ ਕਰ ਲਿਆ ਕੈਪਟਨ ਅਮਰਿੰਦਰ ਨੂੰ, ਹੈ ਨਾ। ਤੇ ਹੁਣ ਦੇਖਦੇ ਹਾਂ ਕਿੰਨੀ ਦੇ ਟਿਕਟ ਕਾ ਰਹਿੰਦਾ, ਜਾਂ ਫਿਰ ਕਿਤੇ ਮੀਡੀਆ ਦੇ ਵਿੱਚ ਬੋਲ ਦਿੰਦੇ ਨੇ, ਕਿਉਂਕਿ ਬੋਲਣ ਲਈ ਤਾਂ ਜਾਣੇ ਜਾਂਦੇ ਨੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਇੰਡੀਆ ਗੱਠਜੋੜ ਦੀ ਕਹਿੰਦੇ ਮੀਟਿੰਗ ਸੀਗੀ, ਤੇ ਮੀਟਿੰਗ ਦੇ ਵਿੱਚ ਵੀ ਚਰਚਾ ਕਾਕਰੋਚਾਂ ਦੀ ਹੁੰਦੀ ਰਹੀ ਜੀ। ਦੇਖੋ, ਕਾਕਰੋਚਾਂ ਦੀ ਚਰਚਾ ਤਾਂ ਹੋਣੀ ਸੀ ਜੀ। 23 ਦਲ ਇਕੱਠੇ ਹੋਏ। 23 ਦਲ ਕਹਿੰਦੇ ਵੀ ਜਦੋਂ ਆਪਾਂ ਲੋਕ ਸਭਾ ਚੋਣਾਂ ਲੜੀਆਂ ਤਦ ਵੀ ਲਗਭਗ ਆਪਾਂ ਸਾਰੇ ਨੇੜੇ ਤੇੜੇ ਹੀ ਸੀਗੇ ਜੀ। ਇੱਕਾ ਦੁੱਕਾ ਇੱਧਰ ਉੱਧਰ ਕਰ ਲਈਏ ਜੇ ਤਾਂ ਬਾਕੀ ਲਗਭਗ ਉੱਥੇ ਕੇ ਸੀਗੇ। ਸੋ ਇਸ ਲਈ ਕਹਿੰਦੇ ਕਿ ਜੇ ਉਸ ਸਮੇਂ ਵੀ ਆਪਾਂ ਇੰਨਾ ਨੇੜੇ ਜਾ ਕੇ ਦੂਰ ਰਹਿ ਗਏ, ਕਿਤੇ ਇਹ ਤਾਂ ਨਹੀਂ ਕਿ ਕਾਕਰੋਚ ਸਾਨੂੰ ਹੋਰ ਡੰਡ ਪਾ ਦੇਣਗੇ। ਇਸ ਲਈ ਕਾਕਰੋਚਾਂ ਦੀ ਚਰਚਾ ਉਸ ਬੈਠਕ ਦੇ ਵਿੱਚ ਕਾਫੀ ਹੋਈ ਜੀ। ਵੈਸੇ ਸਭ ਤੋਂ ਬਦਲਿਆ ਹੋਇਆ ਰੁੱਖ ਹੁਣ ਇਸ ਬੈਠਕ ਦੇ ਵਿੱਚ ਮਮਤਾ ਬੈਨਰਜੀ ਦਾ ਸੀ। ਇਹਦੀ ਪਾਰਟੀ ਦਾ ਲਗਭਗ ਮਮਤਾ ਬੈਨਰਜੀ ਵਾਲੇ ਪਲੇਟਫਾਰਮ ਤੇ ਤਾਂ ਭੋਗ ਪੈ ਗਿਆ। ਠੀਕ ਹੈ। ਹੁਣ ਵੱਖਰੇ ਤੌਰ ਤੇ ਬੀਜੇਪੀ ਵਾਲੀ ਟੀਐਮਸੀ ਜਿਉਂਦੀ ਰਹਿ ਜਾਵੇ ਤਾਂ ਵੱਖਰੀ ਗੱਲ, ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਦੋ ਨੇ, ਪਰ 2 ਹੀ ਮੰਨੇ ਜਾਂਦੇ ਨੇ, ਬੀਜੇਪੀ ਦੇ ਹੀ ਝੋਲੀ ਚੱਕ ਰਹੇ ਹੁਣ। ਸੋ ਉਸੇ ਤਰ੍ਹਾਂ ਹੁਣ ਜਿਹੜੀ ਟੀਐਮਸੀ ਜਿੰਨੀ ਕੁ ਬਚੀ ਉਹ ਸਾਰੀ ਬੀਜੇਪੀ ਦੀ ਝੋਲੀ ਚੱਕ ਹੈ। ਤੁਸੀਂ ਇਹ ਦੇਖੋ ਨਾ ਕਿ ਅਗਲਿਆਂ ਨੇ ਤੋੜ ਲਏ, ਐਮਐਲਏ ਵੀ ਤੋੜ ਲਏ, ਤੇ ਕੱਲ 20 ਦੇ ਕਰੀਬ ਐਮਪੀ ਵੀ ਤੋੜ ਲਏ ਜੀ। ਹੁਣ ਉਹ ਤਾਂ ਆਪਣੀ ਗਿਣਤੀਆਂ ਮਿੰਟੀਆਂ ਪੂਰੀਆਂ ਕਰਦੇ ਫਿਰਦੇ ਨੇ ਕਿ ਰਾਜ ਸਭਾ 'ਚ 6 ਪੰਜਾਬ ਤੋਂ ਆ ਗਏ, 1 ਰਾਜ ਸਭਾ ਦਿੱਲੀ ਤੋਂ ਆ ਗਿਆ, ਹੈ ਨਾ। ਆ ਲਓ ਜੀ ਟੀਐਮਸੀ ਵਾਲੇ ਐਮਪੀ ਰਾਜ ਸਭਾ ਵੀ ਆ ਗਏ, ਐਮਐਲਏ ਆ ਗਏ, ਹੈ ਨਾ। ਲਓ ਜੀ ਆਪਾਂ ਤਾਂ ਲੋਕ ਸਭਾ ਦੇ ਰਾਜ ਸਭਾ 'ਚ ਆਪਣੀ ਗਿਣਤੀ ਪੂਰੀ ਕਰੋ ਤਾਂ ਕਿ ਫਿਰ 2/3 ਵਾਲਾ ਵੀ ਕੰਟਰੋਲ ਆਪਣੇ 'ਚ ਆ ਜਾਵੇ, ਤਾਂ ਉਸ ਕਵਾਇਦ 'ਚ ਨੇ। ਸਹੀ ਹੈ। ਪਰ ਮਮਤਾ ਨੂੰ ਹੁਣ ਕਹਿੰਦੀ ਜੀ ਜੋ ਮਰਜ਼ੀ ਹੋ ਜਾਵੇ, ਹੁਣ ਮੇਰਾ ਮਕਸਦ ਮੋਦੀ ਨੂੰ ਗੱਦੀ ਤੋਂ ਲਾਉਣਾ ਹੈ। ਕਿ ਜਦੋਂ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਸੀ ਤਦ ਤੱਕ ਤਾਂ ਉਹਨਾਂ ਨੇ ਗੱਠਜੋੜ ਨੂੰ ਚੰਗੀ ਤਰ੍ਹਾਂ ਹੱਥ ਨਹੀਂ ਫੜਾਇਆ। ਸਹੀ ਤਾਂ ਤੁਹਾਨੂੰ ਲੱਗਦਾ ਸੀ ਕਿ ਮੈਂ ਇਕੱਲੇ ਹੀ ਆਪਣੇ ਦਮ ਤੇ ਧੂਕੇ ਲੈ ਜੂ। ਤਦ ਤੱਕ ਕਹਿੰਦੀ ਕੋਈ ਹੋਰ ਪਸੰਦ ਨਹੀਂ, ਨਤੀਸ਼ ਨੂੰ ਮੂਹਰੇ ਕਰੋ ਜਾਂ ਮੈਨੂੰ ਕਰੋ, ਹੈ ਨਾ। ਤੇ ਇਸ ਲਈ ਉੱਥੇ ਪੇਜ ਰਾਹੁਲ ਗਾਂਧੀ ਤੇ ਫਸਦਾ ਸੀ ਕਿ ਰਾਹੁਲ ਗਾਂਧੀ ਨੂੰ ਲੀਡਰ ਨਹੀਂ ਮੰਨਣਾ, ਤੇ ਸੋਨੀਆ ਗਾਂਧੀ ਕਹਿੰਦੀ ਹੈ ਕਿ ਮੇਰੀ ਪੁੱਤ ਨੂੰ ਲੀਡਰ ਮੰਨੋ, ਤੇ ਪੇਜ ਤਾਂ ਦੋਵੇਂ ਪਾਸਿਓਂ ਫਸਿਆ। ਸਹੀ ਹੈ। ਪਰ ਹੁਣ ਜਦੋਂ ਸਾਰਾ ਕੁਝ ਗਵਾ ਕੇ ਇੱਥੇ ਬੈਠੇ ਨੇ ਤੇ ਫਿਰ ਹੁਣ ਮੰਥਨ ਹੋਣਾ ਹੀ ਸੀ। ਠੀਕ ਹੈ ਨਾ। ਹੁਣ ਉਧਰ ਨਤੀਸ਼ ਵਾਲਾ ਵੀ ਸਭ ਨੇ ਦੇਖਿਆ ਕਿ ਨਤੀਸ਼ ਮੌਕੇ ਤੇ ਛੱਡ ਗਿਆ ਸੀ ਸਾਰਾ ਕੁਝ। ਸੋਚਦਾ ਨਤੀਸ਼ ਵੀ ਆਉਣਾ ਵੀ ਜੇ ਇੱਧਰ ਰਹਿੰਦਾ ਤਾਂ ਘੱਟੋ ਘੱਟ ਇੱਜ਼ਤ ਮਾਣ ਤਾਂ ਬਣਿਆ ਰਹਿੰਦਾ, ਉੱਥੇ ਹੁਣ ਕੀ ਹੈ ਪੱਲੇ। ਚਲੋ, ਸੋ 23 ਦਲਾਂ ਨੇ ਬੈਠਕ ਕਰਕੇ 5 ਫੈਸਲੇ ਕੀਤੇ। ਪਹਿਲਾ ਫੈਸਲਾ ਤਾਂ ਇਹ ਕੀਤਾ ਕਿ ਹੁਣ ਘੱਟੋ ਘੱਟ ਹਰ 2 ਮਹੀਨੇ ਬਾਅਦ ਮਿਲਿਆ ਕਰੋ। ਲੋਕ ਸਭਾ ਚੋਣਾਂ ਤੋਂ 2 ਸਾਲ ਹੋ ਗਏ, 2 ਸਾਲ ਬਾਅਦ ਪਹਿਲੀ ਬੈਠਕ ਹੈ ਜੀ। ਸਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਕਿੰਨੇ ਕੁ ਗੰਭੀਰ ਹੋ। ਹੁਣ ਕਹਿਣ ਨੂੰ ਅਸੀਂ ਵਿਰੋਧੀ ਤਰ੍ਹਾਂ ਇਕਜੁੱਟ ਹੋ ਕੇ ਸਿਸਟਮ ਖਿਲਾਫ ਲੜਾਂਗੇ, ਇੰਨੇ ਮਸਲੇ ਲੋਕਾਂ ਦੇ ਖੜੇ ਨੇ, ਲੋਕ ਰੋਟੀ ਪਾਣੀ ਨਾਲ 2-4 ਹੋ ਰਹੇ ਨੇ, ਤੇ ਸਿਆਸਤਦਾਨ ਧਰਤੀ ਤੇ ਦਿਖਦਾ ਹੀ ਨਹੀਂ ਕਿਤੇ। ਸਹੀ ਗੱਲ ਹੈ। ਕੋਈ ਸੰਘਰਸ਼ ਔਰ ਵਿਰੋਧੀ ਧਿਰ ਤਾਂ ਜਮਾ ਹੀ ਨਹੀਂ, ਜਿਹੜੀ ਦਿਖਣੀ ਚਾਹੀਦੀ ਸੀ। ਹੁਣ ਇਹਦੇ ਵਿੱਚੋਂ ਕਹਿੰਦੇ ਜੀ ਇੱਕ ਤਾਂ ਆਪਾਂ ਹਰ 2 ਮਹੀਨੇ ਬਾਅਦ ਮੀਟਿੰਗ ਕਰਿਆ ਕਰਾਂਗੇ। ਠੀਕ ਹੈ ਜੀ। ਦੂਜਾ ਕਹਿੰਦੇ ਵੀ ਮਾਨਸੂਨ ਸੈਸ਼ਨ ਆ ਰਿਹਾ, ਉਸ ਸੈਸ਼ਨ 'ਚ ਅੰਦਰ ਜਾਣ ਤੋਂ ਪਹਿਲਾਂ ਆਪਾਂ ਵਿਰੋਧੀ ਦਲ ਬੈਠ ਕੇ ਇੱਕ ਮੀਟਿੰਗ ਕਰਕੇ ਅੰਦਰ ਜਾਇਆ ਕਰਾਂਗੇ ਤਾਂ ਕਿ ਸਾਂਝਾ ਨੁਕਤਾ ਹੋਵੇ ਕਿ ਅੱਜ ਆਪਾਂ ਕਿਹੜੇ ਪਲੇਟਫਾਰਮ ਤੇ ਗੱਲ ਰੱਖਣੀ ਹੈ। ਇਹ 2 ਫੈਸਲੇ ਅਹਿਮ ਕੀਤੇ ਜੀ। ਤੀਜਾ ਫਿਰ ਉਹਦੇ ਵਿੱਚੋਂ ਕਹਿੰਦੇ SIR ਜਿਹੜੀ ਹੋ ਰਹੀ ਹੈ ਇਹਦੇ ਲਈ ਆਪਾਂ ਚੀਫ ਜਸਟਿਸ ਨੂੰ ਚਿੱਠੀ ਲਿਖੀਏ ਜੀ, ਨਿਰਪੱਖ ਤਰੀਕੇ ਨਾਲ ਕਰਾਓ, 'ਚ ਗੜਬੜ ਹੈ। ਠੀਕ ਹੈ। ਅਜੇ ਵੀ ਮਤਲਬ ਉਹ ਚਿੱਠੀ ਲਿਖਣ ਦੀ ਪ੍ਰਕਿਰਿਆ 'ਚ ਨੇ, ਧਰਾਤਲ ਤੇ ਉਤਰ ਕੇ, ਸੜਕ ਤੇ ਉਤਰ ਕੇ ਲੜਾਈ ਲੜਨ ਵਾਲੀ ਪ੍ਰਕਿਰਿਆ 'ਚ ਨਹੀਂ ਜਾ ਰਹੇ। ਫਿਰ ਕਹਿੰਦੇ ਜੀ ਮਹਿੰਗਾਈ, ਬੇਰੁਜ਼ਗਾਰੀ, ਅਰਥ ਵਿਵਸਥਾ, ਇਹ ਸਾਰੇ ਮੁੱਦੇ ਨੇ ਜਿਹੜੇ, ਇਹਦੇ ਲਈ ਸਰਵ ਦਲ ਦੀ ਬੈਠਕ ਬੁਲਾਈ ਜਾਵੇ, ਤੁਰੰਤ ਇਹਦੀ ਬਹੁਤ ਲੋੜ ਆ। ਠੀਕ ਹੈ। ਤੋ ਇਹ 4 ਅਹਿਮ ਮੁੱਦਿਆਂ ਦੇ ਨਾਲ 5ਵਾਂ ਮੁੱਦਾ ਜਿਹੜਾ
ਕਾਕਰੋਚਾਂ ਦੇ ਹਵਾਲਾ ਛਾਇਆ ਰਿਹਾ। ਉਹਨਾਂ ਨੇ ਵੀ ਉਹੀ ਮੰਗ ਕੀਤੀ ਜਿਹੜੀ ਕਾਂਗਰਸ ਜਨਤਾ ਪਾਰਟੀ ਨੇ ਕੀਤੀ ਸੀ ਕਿ ਨੀਟ ਤੇ CBSE ਦੇ ਮਾਮਲੇ ਦੇ ਵਿੱਚ ਜੋ ਕੋ ਪ੍ਰੀਖਿਆਵਾਂ 'ਚ ਹੋਇਆ ਉਹਦੇ ਲਈ ਧਰਮਿੰਦਰ ਪ੍ਰਧਾਨ ਜਿਹੜਾ ਮਤਲਬ ਕੇਂਦਰੀ ਸਿੱਖਿਆ ਮੰਤਰੀ ਉਹਦਾ ਅਸਤੀਫਾ। ਹਾਂਜੀ, ਸੋ ਇਹਨਾਂ ਨੇ ਵੀ ਅਸਤੀਫੇ ਦੀ ਪੁਰਜੋਰ ਮੰਗ ਕੀਤੀ ਹੈ। ਇੰਜ ਠੀਕ ਹੈ, ਮਤਲਬ ਕਿ ਆਮ ਆਦਮੀ ਪਾਰਟੀ ਬਾਹਰ ਹੈ, DMK ਨਾਰਾਜ਼ ਹੈ, ਇਸ ਲਈ ਨਹੀਂ ਆਈ ਤੇ ਠੀਕ ਹੈ। ਤੇ ਉਹ ਤੋਂ ਬਾਅਦ ਬਾਕੀ ਦਾ ਲਗਭਗ ਉਦੋਂ ਠਾਕਰੇ ਉਹ ਆਨਲਾਈਨ ਜੁੜੇ ਤੇ ਬਾਕੀ ਸਾਰਾ ਦਲ ਹੈਗਾ ਸੀ। 23 ਦਲ ਨੇ, ਪਰ ਕਿੰਨੀ ਕੁ ਸਾਰਥਕਤਾ ਨਾਲ ਸਾਂਝੇ ਤਰੀਕੇ ਨਾਲ ਉਹ ਅੱਗੇ ਖੜੇ ਨਜ਼ਰ ਆਉਣਗੇ ਇਹ ਆਉਂਦਾ ਸਮਾਂ ਤੈਅ ਕਰੂਗਾ ਜੀ। ਪਰ ਹੁਣ ਬੈਠਕਾਂ ਜ਼ਰੂਰ ਹੋਇਆ ਕਰਨਗੀਆਂ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਇਹਨਾਂ ਦੀ ਕੋਈ ਕਹਿੰਦੇ ਵੀ ਚਰਚਾ ਇਹ ਵੀ ਨਾਲ ਚੱਲੀ ਹੈ ਵੀ ਪੂਰੇ ਮੁਲਕ ਦੇ ਵਿੱਚ ਜਿਹੜੇ ਕਾਕਰੋਚ ਨੇ ਸਹਾਰੇ ਕਿਹਦੇ ਫੈਲਣਗੇ ਜੀ? ਕੋਈ ਫੰਡਿੰਗ ਜਾਂ ਕੋਈ ਵਿਸਥਾਰ, ਕੋਈ ਜਥੇਬੰਦੀ ਦਾ ਵਿਸਥਾਰ, ਕਿ ਜਾਂ ਫਿਰ ਇਕੱਲੀ ਇੰਸਟਾਗ੍ਰਾਮ ਹੀ ਹੈ ਜੀ? ਦੇਖੋ, ਜਿੱਥੋਂ ਤੱਕ ਤਾਂ ਇੰਸਟਾਗ੍ਰਾਮ ਦਾ ਮਸਲਾ ਹੈ ਜੀ, ਉੱਥੋਂ ਤੱਕ ਤਾਂ ਇਹ ਹੈ ਕਿ ਵੀ ਜਿੰਨੇ ਫੋਲੋਅਰ ਸੀ ਉਹਨਾਂ ਦਾ ਚੌਥਾ ਹਿੱਸਾ ਵੀ ਨਹੀਂ ਆਇਆ। ਚੌਥਾ ਹਿੱਸਾ ਕੀ 8ਵਾਂ 10ਵਾਂ ਹਿੱਸਾ ਵੀ ਨਹੀਂ ਆਇਆ ਉਦੋਂ ਤਾਂ, ਠੀਕ ਹੈ ਨਾ। ਇਸ ਲਈ ਉਹ ਤਾਂ ਕਲੀਅਰ ਹੈ ਕਿ ਸੋਸ਼ਲ ਮੀਡੀਆ ਹੋਰ ਹੈ ਤੇ ਧਰਾਤਲ ਤੇ ਕੁਝ ਹੋਰ ਹੈ। ਸਹੀ ਹੈ। ਪਰ ਜਿੰਨੇ ਆਏ ਉਹਨੇ ਕੀ ਉਹਨਾਂ ਦਾ ਏਜੰਡਾ ਸਿੱਖਿਆ ਤੇ ਹੀ ਫੋਕਸ ਸੀ, ਜਾਂ ਉਹ ਆਪਣਾ ਮਸਲਾ, ਆਪਣੀ ਰਾਏ, ਆਪਣਾ ਮੁੱਦਾ, ਆਪਣਾ ਖਿੱਤਾ ਨਾਲ ਲੈ ਕੇ ਆਏ? ਉਹ ਇੱਕ ਏਜੰਡਾ ਨਹੀਂ ਸੀਗਾ ਉੱਥੇ ਸਾਰਿਆਂ ਦਾ ਜੀ। ਉਹ ਆਪਣੀ ਜਿਹਦੇ ਮੂਹਰੇ ਮੈਕ ਹੋ ਜਾਂਦਾ ਸੀ ਉਹ ਉਹੀ ਜੀ ਗੱਲ ਆਪਣੀ ਕਰ ਜਾਂਦਾ ਸੀਗਾ। ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਉਹ ਕਹਿੰਦੇ ਨੇ ਕਿ ਸਾਡਾ ਫੋਕਸ ਫਿਲਹਾਲ ਇਸੇ ਪਹਿਲੂ ਤੇ ਹੈ ਕਿ ਅਸੀਂ ਸਿੱਖਿਆ ਮੰਤਰੀ ਦਾ ਅਸਤੀਫਾ, ਠੀਕ ਹੈ, ਇਸ ਤੋਂ ਬਾਅਦ ਅਗਲਾ ਏਜੰਡਾ। ਪਰ ਕੀ ਉਹ ਇਸ ਤਰੀਕੇ ਕਾਰ ਨਾਲ ਪੇਸ਼ ਹੋਣਾ ਚਾਹੁੰਦੇ ਨੇ ਕਿ ਅਸੀਂ ਇਸ ਸਮੇਂ ਵਿਰੋਧੀ ਧਿਰ ਦਾ ਰੋਲ ਅਸੀਂ ਨਿਭਾਵਾਂਗੇ? ਕੀ ਉਹ ਵਿਰੋਧੀ ਧਿਰ ਬਣਨਾ ਚਾਹੁੰਦੇ ਨੇ? ਉਹੀ ਜੋ ਵਿਰੋਧੀ ਧਿਰ ਆ ਜੀ ਪੱਛਮੀ ਬੰਗਾਲ ਦੇ ਵਿੱਚ ਆਪਣੀ ਉਹ ਘਰ ਦੀ ਵਿਰੋਧੀ ਧਿਰ TMC ਬਣ ਗਈ ਜੀ। ਸਹੀ ਹੈ, ਤੋੜ ਕੇ ਲਿਆਂਦੀ ਤੇ ਹੁਣ ਸੱਤਾ ਵੀ ਸਾਡੀ ਤੇ ਵਿਰੋਧੀ ਧਿਰ ਵੀ ਸਾਡੀ ਇੱਥੇ ਵੀ। ਕੀ ਅੰਨਾ ਹਜ਼ਾਰੇ ਵਾਲਾ ਰੋਲ ਨਿਭਾਉਣਾ ਚਾਹੁੰਦੇ ਨੇ ਅਭਿਜੀਤ ਦੀਪਕੇ ਕਿ ਹਾਂ ਵੀ ਅੰਨਾ ਹਜ਼ਾਰੇ ਨੇ ਸੱਤਾ ਪਲਟਾਤੀ ਸੀ, ਮੈਂ ਸੱਤਾ ਬਚਾਉਣੀ ਹੈ? ਕਿ ਉਹ ਇਸ ਤਰੀਕੇ ਕਰਨ ਨਾਲ ਨੇ ਕਿ ਜਿਹੜੀ ਐਂਟੀ ਵੋਟ ਹੋਵੇ ਉਹ ਇੰਡੀਆ ਗੱਠਜੋੜ ਨੂੰ ਜਾਂ ਵਿਰੋਧੀ ਦਲਾਂ ਨੂੰ ਜਾਂ ਰਾਹੁਲ ਨੂੰ ਇਹਨੂੰ ਕਿਸੇ ਨੂੰ ਜਾਣ ਦੀ ਬਜਾਏ ਅਭਿਜੀਤ ਦੀਪਕੇ ਨੂੰ ਪੈ ਜਾਵੇ? ਕਿ ਇਹ ਸਟ੍ਰੈਟਜੀ ਤਹਿਤ ਅੱਗੇ ਵਧਿਆ ਜਾ ਰਿਹਾ, ਜਾਂ ਇਹ ਵਿਰੋਧੀ ਧਿਰ ਇੰਡੀਆ ਗੱਠਜੋੜ ਨੂੰ ਮਜ਼ਬੂਤ ਕਰਨ ਦੇ ਲਈ ਆਇਆ ਕਿ ਉਹਨਾਂ ਦੀ ਵਿਚਾਰਧਾਰਾ ਉਹੀ ਰਾਹੁਲ ਗਾਂਧੀ ਵਾਲਾ ਫਾਰਮੂਲਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਕਿਤਾਬ ਦਿਖਾਉਣਾ, ਉਧਰੋਂ ਸੰਵਿਧਾਨ ਦਿਖਾਉਂਦਾ ਸੀ, ਉਹ ਉਸੇ ਤਰੀਕੇ ਨੂੰ ਏਜੰਡਾ ਫੋਲੋ ਕਰਨਾ? ਕੀ ਇਹ ਤਰੀਕਾ ਕਿ ਸੰਵਿਧਾਨ ਅਨੁਸਾਰ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਜਾਂ ਇਹਦੇ ਰਾਹੀਂ ਉਹ ਬਾਬਾ ਸਾਹਿਬ ਦੇ ਵਿਰੁੱਧ ਨੂੰ ਜਾਂ SCBC ਭਾਈਚਾਰੇ ਤੇ ਨਜ਼ਰ ਰੱਖ ਕੇ ਉਹ ਨੌਜਵਾਨੀ ਸਾਡੇ ਨਾਲ ਸਿੱਧੀ ਰੂਪ ਚ ਆ ਜਾਵੇ? ਕਿਹੜਾ ਬਸ? ਸੋ ਇਹ ਕਾਫੀ ਕੁਝ ਤੈਅ ਹੋਣਾ, ਪਰ ਕੁਝ ਗੱਲਾਂ ਤੈਅ ਹੋਈਆਂ ਜੀ, ਉਹ ਜਵਾਬ ਮੰਗਦੀਆਂ ਨੇ ਜਿਹਦਾ ਜਵਾਬ ਨਾ ਕਾਂਗਰਸ ਜਨਤਾ ਪਾਰਟੀ ਦੇ ਰਹੀ ਹੈ, ਨਾ ਦਿੱਲੀ ਦਾ ਪ੍ਰਸ਼ਾਸਨ ਦੇ ਰਿਹਾ, ਨਾ ਦਿੱਲੀ ਦੀ ਸਰਕਾਰ ਦੇ ਰਹੀ ਹੈ, ਨਾ ਕੇਂਦਰ ਦੀ ਸਰਕਾਰ ਦੇ ਰਹੀ ਹੈ। 2014 ਤੋਂ ਲੈ ਕੇ ਆ 2026 ਦੇ ਜੂਨ ਮਹੀਨੇ ਤੱਕ ਜਿਹਨੇ ਵੀ ਦਿੱਲੀ ਕੰਨੀ ਨੂੰ ਰੁਖ ਕੀਤਾ ਅੰਦੋਲਨ ਕਰਨੀ, ਉਹਨੂੰ ਦੱਸਿਆ ਜੀ। ਸਹੀ ਹੈ। ਮੈਨੂੰ ਦੱਸ ਦਿਓ ਕਿ ਕਿਸੇ ਨੂੰ ਦਿੱਲੀ 'ਚ ਦਾਖਲ ਹੋਣ ਦਿੰਦੇ ਹੋਣੇ? ਨਾ, ਬਿਲਕੁਲ ਵੀ। ਕਿਸੇ ਨੂੰ ਮਨਜ਼ੂਰੀ ਦਿੰਦੇ ਹੋਣ ਅੰਦੋਲਨ ਕਰਨ ਦੀ? ਤੇ ਇਹਦੇ ਲਈ ਉਹ ਜਿਵੇਂ ਆਪਣੇ ਫੁਲਕਾਰੀ ਤਾਣ ਕੇ ਲੈ ਕੇ ਜਾਂਦੇ ਆ ਨਾ ਮਹਿਮਾਨ ਨੂੰ, ਉਵੇਂ 에ਅਰਪੋਰਟ ਚੋਂ ਲੈ ਕੇ ਆਏ ਨੇ ਇਹਨੂੰ। ਅੱਛਾ। ਕੋਈ ਇਹਦੇ ਲਈ ਉਵੇਂ ਸਿਵਲ ਵਰਦੀ ਵੀ ਤੇ ਔਨ ਡਿਊਟੀ ਵਾਲੇ ਵਰਦੀ ਵਾਲੇ ਵੀ, ਅਫਸਰ ਵੀ, ਪ੍ਰਸ਼ਾਸਨਿਕ ਅਫਸਰ ਵੀ, ਪੁਲਿਸ ਅਫਸਰ ਵੀ, ਸਾਰਾ ਕੁਝ ਇਹਦੇ ਲਈ ਮਨਜ਼ੂਰੀ ਆਪ ਲੈ ਕੇ ਖੜੇ ਸੀ, ਜਾ ਕੇ ਕਹਿ ਲਓ ਜੀ ਅਸੀਂ ਮਨਜ਼ੂਰੀ ਦੇ ਕੇ ਖੜੇ ਤੁਹਾਨੂੰ, ਤੁਸੀਂ ਆਓ ਜੰਤਰ ਮੰਤਰ। ਵਾਹ, ਕੀ ਅਰਥ ਕੱਢੀਏ ਫਿਰ? ਇੱਧਰ ਮੈਟਰੋ ਸਟੇਸ਼ਨ, ਰੇਲਵੇ ਸਟੇਸ਼ਨ, ਸੜਕਾਂ, ਬੈਰੀਕੇਡ, ਗੱਡੀਆਂ ਦੀ ਚੈਕਿੰਗ ਇੱਥੇ ਕਰਨਾਲ ਤੋਂ ਸ਼ੁਰੂ ਕਰ ਦਿੰਦੇ ਨੇ, ਹੈ ਨਾ, ਸ਼ੰਭੂ ਬਾਰਡਰ ਤੋਂ ਸ਼ੁਰੂ ਕਰ ਦਿੰਦੇ ਨੇ। ਕੱਲ ਉਸ ਦਿਨ ਕਿਸੇ ਨੂੰ ਨਹੀਂ ਰੋਕਿਆ, ਸਭ ਨੂੰ ਜੰਤਰ ਮੰਤਰ ਆਉਣ ਦਿੱਤਾ, ਸਭ ਨੂੰ ਇਕੱਠਿਆਂ ਹੋਣ ਦਿੱਤਾ। ਸੋ ਇਹਦੇ ਕੀ ਅਰਥ ਲਾਉਂਗੇ ਫਿਰ? ਇਹਦੇ ਪਿੱਛੇ ਕੌਣ? ਲੋਕ ਤਾਂ ਤੱਕ ਕਹਿਣ ਲੱਗੇ ਵੀ ਜਿਹੜੇ ਮੂੰਹ ਢੱਕੇ ਗਏ ਕਿ ਉਹ ABVP ਦੇ ਮੈਂਬਰ ਸੀ, ਉਹ RSS ਦੇ ਸਮਰਥਕ ਸੀ, ਹੋ ਸਕਦਾ। ਸੋ ਇਸ ਗੱਲ, ਕੁਝ ਗੱਲਾਂ ਨੂੰ ਲੈ ਕੇ ਉੱਥੇ ਤਕਰਾਰ ਵੀ ਅਸੀਂ ਸੁਣੀ। ਸੋ ਇਸ ਲਈ ਕੀ ਅੰਨਾ ਹਜ਼ਾਰੇ ਨੇ ਜਦੋਂ ਅੰਦੋਲਨ ਕੀਤਾ ਨਾ, ਤਾਂ ਉਹ ਬੇਸ਼ੱਕ ਵਿਰੋਧੀ ਧਿਰ ਨੂੰ ਫਾਇਦਾ ਦੇ ਗਿਆ ਜੀ, ਪਰ ਉਹਨੇ ਇੱਕ ਫਾਰਮੂਲੇ ਤੇ ਕੀਤਾ ਵੀ ਕਿ ਲੋਕਪਾਲ ਬਣਾਉਣਾ। ਠੀਕ ਹੈ। ਇਹਨਾਂ ਕੋਲ ਅਜਿਹਾ ਕੋਈ ਫਾਰਮੂਲਾ ਤਾਂ ਨਹੀਂ ਹੈਗਾ ਨਾ ਕਿ ਆਉਂਦੇ ਸਮੇਂ 'ਚ ਇਸ ਫਾਰਮੂਲੇ ਵੱਲ ਵਧਣਗੇ ਜੀ। ਕੱਲ ਨੂੰ ਉਹ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਲੈਣ, ਫਿਰ ਉਹ ਤੋਂ ਬਾਅਦ ਕੀ ਕਰਨਾ ਕਾਂਗਰਸ ਜਨਤਾ ਪਾਰਟੀ ਨੇ? ਤੇ ਇਸ ਲਈ ਇਹਦਾ ਮਤਲਬ ਕਿ ਇਹਨਾਂ ਨੂੰ ਜਿੰਨਾ ਫੀਡ ਕਰਨਗੇ ਉਹਨਾਂ ਅੱਗੇ ਵਧਣਗੇ।
ਅਜੇ ਸੰਗਠਨ ਬਣਾ ਕੇ ਚੱਲਣਾ ਬਹੁਤ ਔਖਾ ਹੈ। ਸੋਸ਼ਲ ਮੀਡੀਆ ਤੇ ਫਾਲੋਅਰ ਹੋਣਾ ਵੱਖਰੀ ਗੱਲ ਹੈ। ਵੱਖਰੀ ਗੱਲ ਹੈ, ਬਿਲਕੁਲ। ਸੋਨਮ ਵਾਂਗਚੁਕ ਕੀ ਉਹ ਸੱਚਮੁੱਚ ਲੋਕ ਨੁਮਾਇੰਦੇ ਵਜੋਂ ਗਏ ਸੀ ਸਹੀ। ਜਾਂ ਉਹਨਾਂ ਦੀ ਰਿਹਾਈ ਤੋਂ ਲੈ ਕੇ ਸੰਤੁਲਨ ਤੱਕ ਵਿਚਾਲੇ ਕੁਝ ਖਿਚੜੀ ਪੱਕ ਗਈ। ਤੇ ਇਸ ਲਈ ਕਈ ਤਰੀਕਿਆਂ ਨਾਲ ਦੇਖਿਆ, ਖਾਸ ਕਰਕੇ ਜਿਹੜਾ ਬਦਲਾਅ ਪੰਜਾਬ ਨੇ ਦੇਖ ਲਿਆ ਕੇਜਰੀਵਾਲ ਦੇ ਰੂਪ ਦੇ ਵਿੱਚ, ਉਹ ਤੋਂ ਬਾਅਦ ਸਾਰੇ ਲੋਕ ਹੁਣ ਦੁੱਧ ਦਾ ਫੂਕਿਆ ਲੱਸੀ ਨੂੰ ਫੂਕਾ ਮਾਰਦਾ। ਹੁਣ ਉਹ ਇਹਨੂੰ ਇਸ ਨਜ਼ਰ ਤੋਂ ਦੇਖ ਰਹੇ ਨੇ ਕਿ ਇਹਦੇ ਪਿੱਛੇ ਕੋਈ ਤਾਕਤ ਤਾਂ ਨਹੀਂ, ਇਹਦੀ ਪੈਦਾਇਸ਼ ਕੌਣ ਹੈ ਕਾਕਰੋਚ ਦੀ। ਠੀਕ ਹੈ, ਉਹ ਸਮਝਣ ਦੀ ਅਜੇ ਕੋਸ਼ਿਸ਼ ਹੋ ਰਹੀ ਹੈ ਜਿਹੜੀ ਅਜੇ ਸਪਸ਼ਟ ਨਹੀਂ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਕੌਮਾਂਤਰੀ ਵਰਤਾਰੇ ਦੇ ਬਾਰੇ, ਕਿਉਂਕਿ ਅਮਰੀਕਾ ਇਰਾਨ ਜੰਗ ਦੇ ਬਾਰੇ ਬਹੁਤ ਕੁਝ ਚੱਲ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਬਿਆਨ ਦਿੱਤਾ ਇਜ਼ਰਾਈਲ ਨੂੰ ਕਿ ਤੁਸੀਂ ਜਿਹੜੀ ਰਿਟੈਲੀਏਟ ਕਰਨਾ ਉਹ ਬੰਦ ਕਰੋ, ਫੇਰ ਹੀ ਜੰਗ ਰੁਕੂਗੀ। ਭਾਰਤੀਆਂ ਨੂੰ ਵੀ ਹੁਕਮ ਹੋ ਗਿਆ ਵੀ ਤੁਸੀਂ ਵੀ ਇਰਾਨ ਛੱਡ ਦਿਓ ਜੀ। ਦੇਖੋ, ਜੇ ਆਪਾਂ ਸਥਿਤੀ ਨੂੰ ਸਮਝਣਾ ਹੋਵੇ ਤਾਂ ਬੜੀ ਚਿੰਤਾਜਨਕ ਸਥਿਤੀ ਇੱਕ ਵਾਰ ਫੇਰ ਬਣ ਗਈ ਸੀ ਜਦੋਂ ਦੁਬਾਰਾ ਇੱਕ ਤਰ੍ਹਾਂ ਨਾਲ ਜੰਗ ਸ਼ੁਰੂ ਹੋ ਗਈ ਸੀ। ਇਜ਼ਰਾਈਲ ਨੇ ਲਿਬਨਾਨ ਤੇ ਹਮਲੇ ਸ਼ੁਰੂ ਕਰਤੇ ਸੀ ਤੇ ਲਿਬਨਾਨ ਤੇ ਹਮਲਿਆਂ ਦੇ ਰੋਸੇ ਵਜੋਂ ਇਰਾਨ ਨੇ ਇਜ਼ਰਾਈਲ ਤੇ ਹਮਲੇ ਕਰਨੇ ਸ਼ੁਰੂ ਕਰਤੇ ਸੀ। ਅਮਰੀਕਾ ਕਹਿੰਦਾ ਮੈਂ ਹਾਰਮੁਜ਼ ਦੇ ਵਿੱਚ 2 ਡਰੋਨ ਡੇਗ ਲਏ ਇਰਾਨ ਦੇ, ਹੈ ਨਾ। ਤੇ ਉਧਰ ਲੰਘੇ ਕੱਲ ਖਬਰ ਆ ਰਹੀ ਸੀ ਕਿ ਇਰਾਨ ਦੇ ਖੇਤਰ ਦਾ ਹਾਰਮੁਜ਼ ਜਿਹੜਾ ਖੇਤਰ ਉਹਦੇ ਵਿੱਚ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਹਾਂਜੀ। ਤੇ ਉੱਥੋਂ 24-25 ਭਾਰਤੀ ਰੈਸਕਿਊ ਕਰਨੇ ਪਏ, ਕੱਢਣੇ ਪਏ। ਚਲੋ ਉਹਨਾਂ ਦੀ ਜਾਨ ਬਚ ਗਈ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਸੀ ਕਿ ਉਹ ਕੋਈ ਧਮਾਕਾ ਏ, ਕੋਈ ਹਮਲਾ ਏ ਵਿਰੋਧੀ ਧਿਰ ਦਾ, ਹੈ ਨਾ, ਮਤਲਬ ਵਿਰੋਧੀ ਮੁਲਕ ਦਾ ਜਿਹਨਾਂ ਜੰਗ ਲੱਗੀ ਹੈ, ਜਾਂ ਕੋਈ ਹਾਦਸਾ ਏ, ਇਹ ਅਜੇ ਸਪਸ਼ਟ ਨਹੀਂ। ਪਰ ਇਸ ਤਣਾਅ ਦੇ ਵਿਚਾਲੇ ਭਾਰਤ ਨੇ ਇਜ਼ਰਾਈਲ ਔਰ ਇਰਾਨ ਦੇ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਦੇ ਲਈ ਬਿਲਕੁਲ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਜ਼ਰਾਈਲ ਵਾਲਿਆਂ ਨੂੰ, ਭਾਰਤੀਆਂ ਨੂੰ ਕਿਹਾ ਗਿਆ ਕਿ ਵੀ ਇਜ਼ਰਾਈਲ 'ਚ ਰਹਿੰਦੇ ਤੁਸੀਂ ਚੌਕਸ ਰਹੋ, ਦੂਤਾਵਾਸ ਦੇ ਸੰਪਰਕ 'ਚ ਰਹੋ, ਹੈ ਨਾ। ਸਮੇਂ-ਸਮੇਂ ਐਡਵਾਈਜ਼ਰੀ ਜਿਹੜੀ ਜਾਰੀ ਹੁੰਦੀ ਹੈ ਉਹਨੂੰ ਗੌਰ ਕਰੋ, ਜੇ ਲੋੜ ਪਈ ਤੁਹਾਨੂੰ ਇੱਥੋਂ ਕੱਢ ਲਿਆ ਜਾਊਗਾ। ਠੀਕ ਹੈ ਜੀ। ਤੇ ਇੱਧਰ ਇਰਾਨ ਦੇ ਵਿੱਚ ਰਹਿੰਦੇ ਭਾਰਤੀਆਂ ਨੂੰ ਤਾਂ ਸਿੱਧਾ ਹੁਕਮ ਇਹ ਦਿੱਤਾ ਕਿ ਤੁਸੀਂ ਮੁਲਕ ਛੱਡ ਕੇ ਆ ਜਾਓ, ਇਰਾਨ ਛੱਡ ਦਿਓ। ਫਿਲਹਾਲ ਆਪਣੇ ਪਲੇ ਸਟੇਸ਼ਨਾਂ ਨੂੰ, ਆਪਣੇ ਸਰਵਿਸ ਸਟੇਸ਼ਨਾਂ ਨੂੰ, ਆਪਣੇ ਰਿਹਾਇਸ਼ੀ ਘਰਾਂ ਨੂੰ ਛੱਡ ਕੇ, ਆਪਣੀ ਜੌਬ ਨੂੰ ਛੁੱਟੀ ਲੈ ਕੇ, ਜੋ ਵੀ ਕਰਕੇ, ਕਿ ਉੱਥੋਂ ਭਾਰਤੀਆਂ ਨੂੰ ਨਿਕਲਣ ਦੇ ਹੁਕਮ ਦੇ ਦਿੱਤੇ ਗਏ ਨੇ। ਇਹਦੇ ਪਿੱਛੇ ਦੇ ਕਾਰਨ ਕੀ ਭਾਰਤ ਸਰਕਾਰ ਕੋਲ ਕੋਈ ਖਬਰ ਹੈ? ਕੀ ਕੋਈ ਅਜਿਹੀ ਜਾਣਕਾਰੀ ਹੈ ਕਿ ਗੱਲਾਂ ਸਮਝੌਤੇ ਦੀਆਂ ਤੇ ਹਮਲਾ ਕੋਈ ਵੱਡਾ ਹੋ ਸਕਦਾ? ਜੀ ਬਿਲਕੁਲ। ਵੈਸੇ ਤਾਂ ਟਰੰਪ ਨੇ ਕਿਹਾ ਕਿ ਸੀਜ਼ਫਾਇਰ ਮੁੜ ਕੇ ਹੋ ਗਿਆ ਜੀ। ਇਰਾਨ ਨੇ ਵੀ ਕਹਿਤਾ ਅਸੀਂ ਫਿਲਹਾਲ ਹਮਲੇ ਨਹੀਂ ਕਰਾਂਗੇ ਇਜ਼ਰਾਈਲ ਤੇ, ਬਸ਼ਰਤੇ ਉਹ ਲਿਬਨਾਨ ਤੇ ਨਾ ਕਰੇ, ਹੈ ਨਾ। ਤੇ ਟਰੰਪ ਕਹਿ ਵੀ ਰਿਹਾ ਕਿ ਸਾਡੀ ਗੱਲ ਦੁਬਾਰਾ ਤੁਰ ਪਈ ਜੀ, ਅਸੀਂ ਸਮਝੌਤੇ ਵਾਲੇ ਪਾਸੇ ਨੂੰ ਜਾ ਰਹੇ ਹਾਂ। ਪਰ 2 ਨੁਕਤੇ ਬਾਚਣ ਦੀ ਲੋੜ ਹੈ ਕਿ ਜੇ ਸਮਝੌਤੇ ਦੀ ਮਨਸ਼ਾ ਇੰਨੀ ਸਾਫ਼ ਹੋਵੇ, ਫਿਰ ਇਹ ਕਿਉਂ ਕਿਹਾ ਜਾਵੇ ਕਿ ਵੀ ਤੁਹਾਡੀ ਟੀਮ ਸਿਰਫ ਵੀਜ਼ਾ ਉਹਨੂੰ ਮੈਚ ਖੇਡਣ ਦਾ ਹੀ ਮਿਲੂਗਾ, ਉਹ ਤੋਂ ਬਿਨਾਂ ਨਹੀਂ। ਮਤਲਬ ਅਮਰੀਕਾ ਦੇ ਵਿੱਚ ਰਹਿਣ ਦੀ ਫਿਰ ਮਨਜ਼ੂਰੀ ਨਹੀਂ ਇਰਾਨ ਦੀ ਟੀਮ ਨੂੰ, ਉਹਨੂੰ ਤੁਰੰਤ ਮੁਲਕ ਮੈਚ ਖੇਡਣ ਤੋਂ ਬਾਅਦ ਛੱਡਣਾ ਪਿਆ ਕਰੂਗਾ। ਸੋ ਜਿਹੜੀ ਇਹ ਹੈ, ਇਸ ਦੇ ਉੱਤੇ ਫਿਰ ਸ਼ੰਕਾ ਸ਼ੁਬਾ ਇੱਧਰ ਭਾਰਤ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਹੋਣਾ, ਉਹ ਆਪਣੇ ਆਪ 'ਚ ਸ਼ੰਕੇ ਸ਼ੁਬੇ ਪੈਦਾ ਕਰਦੀ ਹੈ ਕਿ ਕੀ ਕੋਈ ਖਤਰਾ ਤਾਂ ਨਹੀਂ ਮੰਡਰਾ ਰਿਹਾ। ਪਰ ਉਮੀਦ ਕਰਦੇ ਹਾਂ ਕਿ ਇਹਦੀ ਬਜਾਏ ਜਿਹੜੀ ਗੱਲਬਾਤ ਦੀ ਗੱਲ ਹੈ ਉਹ ਹੋਰ ਅੱਗੇ ਵਧੇ ਤੇ ਜਲਦ ਤੋਂ ਜਲਦ ਜੇ ਸਮਝੌਤਾ ਹੋਵੇ, ਸ਼ਾਂਤੀ ਵਰਤੇ। ਕਿਉਂਕਿ ਸਾਡੇ ਤੇ ਅਸਰ ਜਿਹੜਾ ਪੈ ਰਿਹਾ ਸੀ ਉਹਦੇ ਵਿੱਚ ਫਿਰ ਇਸ ਵੀਕਐਂਡ ਤੇ ਵਾਧਾ ਹੋ ਗਿਆ। 29 ਰੁਪਏ ਘਰੇਲੂ ਗੈਸ ਸਿਲੰਡਰ ਫਿਰ ਮਹਿੰਗਾ ਹੋ ਗਿਆ ਜੀ। ਨਾਲੇ ਹੁਣ ਤਾਂ ਕਿਉਂਕਿ ਭਾਰਤ ਦੇ ਐਲਾਨਾਂ ਦੇ ਤਾਂ ਸ਼ੱਕ ਤਾਂ ਵੀ ਹੈ ਨਾ, ਕਿਉਂਕਿ ਹਮਲੇ ਤੋਂ ਕੁਝ ਘੰਟੇ ਪਹਿਲਾਂ ਤਾਂ ਨਰਿੰਦਰ ਮੋਦੀ ਇਜ਼ਰਾਈਲ ਜਾ ਕੇ ਆਏ ਨੇ। ਸੋ ਇਹ ਵੀ ਤਾਂ ਦੇਖਣਾ ਪੈਂਦਾ ਨਾ ਵੀ ਮੂਹਰੇ ਆਗੂ ਕੌਣ ਆ ਤੇ ਉਹਨਾਂ ਦੀ ਭਰੋਸੇਯੋਗਤਾ ਕਿੰਨੀ ਕੁ, ਉਹਨਾਂ ਦੀ ਕ੍ਰੈਡੀਬਿਲਿਟੀ ਕੀ ਹੈ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।